ਤੇ ਮਲਕ ਸਾਹਿਬ ਦਿਨ ਆਖਰੀ ਆ ਕਿ ਹਲੇ ਰਹਿੰਦੇ ਕੋਈ 4? ਕੱਲ ਦਾ ਦਿਨ ਅੱਛਾ ਅੱਛਾ, ਕੱਲ ਦਾ ਨੇ ਬੜੇ ਤੇਜ਼ ਨਾ ਕਹਿੰਦਾ ਵਾ। ਸੈਰ ਕਰਿਆ ਕਿਦਾਂ ਕੀ ਹੋਇਆ ਅਲੀ? ਦੱਸ ਫਾਲੋ ਕੀ ਹੋਇਆ ਜੀ? ਉਹ ਬਚ ਗਿਆ? ਸੱਟ ਸੁੱਟ ਤੇ ਨੀ ਲੱਗੀ ਕਿਤੇ ਵੀ? ਰੁਕ ਜਾ, ਉਹ ਹੁਣ ਫੇਰ ਹੋਏ ਬੈਠਾ ਹੈ ਕੰਮ। ਨਹੀਂ ਟੀਅਰ ਕਿੱਥੇ? ਪਰਨ ਡਿੱਗਾ ਉਰਨ ਡਿੱਗਾ? ਅਬੂ ਧਿਆਨ ਨਹੀਂ ਲੱਗਿਆ ਕੋਈ ਨਹੀਂ। ਠੀਕ ਹੈ ਖਿੱਚ ਥੋੜਾ ਥੋੜਾ। ਹਾਂ ਨਿਕਲ ਗਿਆ। ਚੱਲ ਕੈਮਰਾ ਵੀ ਗੁੱਡ। ਅਲੀ ਮੜਾ ਪਲਟੀ। ਹਾਂ ਡਨ। ਲੋ ਜੀ ਜਾਂਦੇ ਜਾਂਦੇ ਬਾਈ ਦਾ ਵੀ ਅੱਧਾ ਘੰਟਾ ਹੋ ਹੀ ਗਿਆ। ਆ ਗਈ ਮਿੱਟੀ ਵਾਲੀ ਟਰਾਲੀ ਬੂਹੇ ਦੇ ਵਿੱਚ ਹੀ ਆ ਗਿਆ ਟਰਾਲਾ। ਚਲੋ ਲਾਂਘਾ ਟਾਪਾ ਵੀ ਗਿਆ। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी अज दे नवे व्लॉग च ते अज दी नवी वीडियो च। अज दा व्लॉग करते हैं स्टार्ट ते दिखाने हैं तुहानूं अपनी रूटीन कि अपना दिन किहो जिहा रहिंदा ते आपां अज की करदे हैं। ते व्लॉग देखियो पूरा इंशाल्लाह तुहानूं अच्छा लगेगा, तुहानूं मज़ा आएगा। ते डेली अपडेशन दे नाल अज अपडेट ये आ भी मक्की वढ़ लई है जी। अज आपां अपनी मक्की हैगी सी अपने को जिहड़ी 1.25 किला बीजी होई आ, ਉਹਨੂੰ ਹੱਥ ਲਾਤਾ, ਥੋੜਾ ਰਾਹ ਬਣਾਤਾ ਧੜ ਵਾਲੇ ਪਾਸਿਓਂ ਵੀ ਚੱਲ ਯਾਰ ਹੋਰ ਕੋਈ ਨਹੀਂ। ਉਹ ਕਹਿੰਦੇ ਵੀ ਲਾਲਚ ਪੈ ਗਏ ਮੜਾ ਜਾ ਵੀ ਮੱਕੀ ਥੋੜੀ ਵੱਢ ਕੇ ਤਾਂ ਕੁੰਜ ਲਈ ਆ। ਪੱਠੇ ਆਪਣੇ ਜਿਹੜੇ ਉਹ ਖਤਮ ਹੋ ਗਏ ਸੀ ਕੱਲ ਸਾਰੇ, ਤੁਹਾਨੂੰ ਦੱਸਿਆ ਸੀ। ਤੇ ਮੱਕੀ ਵੱਢ ਲਈ ਛੱਲੀਆਂ ਸਮੇਤ ਹੀ। ਅਸੀਂ ਕਿਹਾ ਚਲੋ ਵੀ ਮਾਲ ਆਪਣਾ ਸੁੱਖ ਨਾਲ ਖਾ ਲਵੇ। ਹਾਂਜੀ ਕਿੱਧਰ ਇਹ ਕਹਿਣ ਲੱਗੇ? ਅੱਛਾ ਡਾਲਰ ਸਾਹਿਬ ਆਹ ਡਾਲਰ ਨੂੰ ਬੰਦਿਆ ਕਰੀਏ ਯਾਰ, ਸਹਿਮੇ ਮਗਰ ਮਗਰ ਹੀ ਰਹਿੰਦਾ ਵਾ ਹੈ। ਨਹੀਂ ਡਾਲਰ ਇਹ ਨਾ ਅਸਲ ਦੇ ਵਿੱਚ ਅੱਜ ਕੱਲ ਗੱਲ ਮੰਨਣੋਂ ਹਟ ਗਿਆ, ਘੱਟ ਗੱਲ ਕਰਦਾ ਹੁਣ ਮੰਨਦਾ ਵਾ ਕਿਉਂਕਿ ਇਹਨੂੰ ਆਜ਼ਾਦੀ ਮਿਲ ਗਈ ਆ। ਇਸ ਕਰਕੇ ਇਹ ਹੋ ਗਿਆ ਹੁਣ ਛੋਟਾ ਟੁੱਕਾ। ਇਹਨੂੰ ਮੈਂ 70 ਵਾਰੀ ਕਿਹਾ ਸੈਮ ਨੂੰ ਵੀ ਬੰਦ ਹੋ ਤਾਂ ਕਿ ਆਪਾਂ ਜਿਹੜਾ ਨਾ ਇਹ ਹਲੇ ਗੱਲ ਮੰਨਦਾ ਹੀ ਰਵੇ ਤੇ ਜ਼ਿਆਦਾ ਬਿਹਤਰ ਆ। ਤੇ ਮਲਕ ਸਾਹਿਬ ਕੀ ਹਾਲ ਚਾਲ ਆ? ਸ਼ੁਕਰ ਆ ਜੀ ਸਾਹਿਬ ਖੈਰ, ਹੋ ਠੀਕ ਹੋ? ਅੱਲਾ ਦਾ ਕਰਮ ਆ। ਐ ਨੂੰ ਹੋਰ ਤੇ ਮਲਕ ਸਾਹਿਬ ਦਿਨ ਆਖਰੀ ਆ ਕਿ ਹਲੇ ਰਹਿੰਦੇ ਕੋਈ 4? ਕੱਲ ਦਾ ਦਿਨ ਅੱਛਾ ਅੱਛਾ, ਕੱਲ ਦਾ ਨੇ ਬੜੇ ਤੇਜ਼ ਨਾ ਕਹਿੰਦਾ ਵਾ। ਯਾਰ ਪਤਾ ਕੀ ਆ, ਹਾਂਜੀ ਤੇਰੀ ਗੱਲ ਉਹ ਹੁੰਦੀ ਆ ਘਰੋਂ ਜਾਣ ਨੂੰ ਬਾਹਰ ਪ੍ਰਦੇਸ਼ ਅਸੀਂ ਕਿਹਦਾ ਦਿਲ ਕਰਦਾ, ਨਹੀਂ ਕਿਸੇ ਦਾ ਨਹੀਂ ਕਰਦਾ ਸਹੀ ਗੱਲ। ਲੇਕਿਨ ਉਹ ਜਿਹੜੀ ਚੀਜ਼ ਮੈਂ ਅਗਲੇ ਦਿਨ ਬੋਲੀ ਸੀ ਕੱਲ, ਉਹ ਹੀ ਆ। ਹੋਰ ਮਸਲਾ ਕੋਈ ਵੀ ਮਸਲੇ ਮਸਾਇਲ ਬਹੁਤੇ ਆ, ਘਰੇ ਬਣਦਾ ਕੁਛ ਨਹੀਂ, ਬਾਹਰ ਨਿਕਲਣਾ ਪੈਂਦਾ। ਜ਼ਾਹਰੀ ਗੱਲ ਆ, ਕੀ ਕਹਿੰਦੇ ਹੁੰਦੇ ਆ ਵੀ ਢਿੱਡ ਭਰਨ ਨੂੰ ਢਿੱਡ ਤਾਂ ਬੰਦਾ ਘਰੇ ਰਹਿ ਕੇ ਭਰ ਲੈਂਦਾ, ਭਰ ਲੈਂਦਾ ਠੀਕ ਆ, ਲੇਕਿਨ ਜ਼ਿੰਦਗੀ ਦੇ ਮਾਮਲਾ ਸੈੱਟ ਕਰਨ ਵਾਸਤੇ ਘਰੋਂ ਨਿਕਲਣਾ ਪੈਂਦਾ। ਨਿਕਲਣਾ ਪੈਂਦਾ ਆ। ਹਾਂ ਇਹ ਤਾਂ ਕੋਈ ਮੁਸ਼ੱਕਤ ਕਰਨੀ ਪੈਣੀ। ਬਿਲਕੁਲ। ਬਾਕੀ ਰੱਖੇ ਅੱਲਾ ਖੈਰ ਸੁੱਖ, ਕੋਈ ਨਹੀਂ, ਰੱਬ ਤੈਨੂੰ ਆਦੇ ਹਿਫਜ਼ੋਮਾਂ 'ਚ ਰੱਖੇ। ਤੇ ਪੱਠੇ ਕੁਤਰ ਲਿਆ? ਕੁਤਰ ਲਿਆ। ਉਹ ਜਿਹੜੇ ਮੱਕੀ ਪਈ ਉਹ ਹਲੇ ਕੁਤਰਨੀ ਆ? ਉਹ ਦੂਸਰੀ ਵਾਰ ਵਾਸਤੇ ਰੱਖੇ ਆ। ਅੱਛਾ ਕੋਸ਼ਿਸ਼ ਕਰਨੀ ਆ ਵੀ ਛੱਲੀ ਭਾਵੇਂ ਲਾਦਵੀ ਨਾਲੋਂ ਘੋੜੀ ਵਾਸਤੇ ਕੁਤਰ ਲਏ ਪੱਠੇ ਕਿ ਨਹੀਂ ਕੁਤਰੇ ਹਲੇ? ਕੁਤਰਨੇ ਆ। ਕੁਤਰਨੇ ਉਹ ਛੱਲੀ ਲਾ ਲਈ ਨਾਲੋਂ, ਛੱਲੀਆਂ ਭਾਵੇਂ ਰਹਿਣ ਦੀ ਕੁਤਰਨ ਵਿੱਚ। ਛੱਲੀ ਨਹੀਂ ਜਾਣ ਦੇਣੀ ਯਾਰ ਕੋਸ਼ਿਸ਼ ਹੀ ਆ। ਬਾਕੀ ਜੇ ਕੁਝ ਹੋਰ ਕਰਨਾ ਦਾਤੀ ਫਾੜ ਕੇ ਤੇ ਉੱਥੋਂ ਇੰਨਾ ਕੀ ਵੱਢ ਲਾ ਬਰਸਣ ਇਹ ਬਹੁਤ ਛੋਟਾ ਆ। ਨਹੀਂ ਏਡਾ ਨਹੀਂ ਨਿੱਕਾ, ਦਾਤੀ ਨਾਲ ਤੇ ਵੱਢੇ ਜਾਣੇ। ਜਨਤਾ ਤੇ ਘਾਹ ਵੱਢ ਦਿੰਦੀ, ਬੈਗ ਵੱਟਾਂ ਦਾ ਨਿੱਕਾ ਨਿੱਕਾ। ਘਾਹ ਵੀ ਵੱਢ ਲਵਾਂਗੇ। ਅੱਛਾ ਚਲੋ ਖੈਰ ਜਿਵੇਂ ਤੈਨੂੰ ਸਹੀ ਲੱਗੇ ਉਵੇਂ ਕਰ ਲੈ ਹੈ। ਠੀਕ ਆ। ਆਹ ਇੱਧਰ ਜਿਹੜਾ ਨਾ ਬੰਦਾ ਆਇਆ ਹੋਇਆ, ਕੀ ਹਾਲ ਚਾਲ ਏ? ਹੋਰ ਭਾਈ ਠੀਕ ਹੋ? ਆ ਗਏ ਹੋ? ਇਹ ਯਾਸੀਨ ਦਾ ਫੋਨ ਤੇਰੇ ਹੱਥ 'ਚ ਆ ਤੇ ਤੂੰ ਇਹਦੀ ਤਬਾਹੀ ਪੱਟਣ ਲੱਗਾ ਹੈ ਨੈਟ ਦੀ ਆਲੇ ਦੁਆਲੇ। ਮੈਂ ਯਾਰ ਆ ਫਿਲਮ ਵੇਖਦਾ ਬੈਠਾ, ਹੋਰ ਤਾਂ ਕੋਈ ਨਹੀਂ ਕਰਦਾ। ਅੱਛਾ ਤੇ ਆਪਾਂ ਗਾਡਰ ਚੱਕਣੇ ਆ? ਕੀ ਕਰਨਾ ਹੁਣ ਯਾਰ ਅਸਲ ਦੇ ਵਿੱਚ ਸਾਡੇ ਰੌਲਾ ਪਿਆ ਰਹਿੰਦਾ ਵਾ। ਅਸੀਂ ਹੈਗੇ ਇਦਾਂ ਦੇ ਲੋਕ ਕਿ ਸਾਡੇ ਜਿਹੜੇ ਮਸਲੇ ਮਸਾਇਲ ਆ ਨਾ ਉਹ ਜ਼ਿੰਦਗੀ ਦੇ ਵਿੱਚ ਨਾਲ ਦੀ ਨਾਲ ਚੱਲਦੇ ਰਹਿੰਦੇ ਆ। ਅਸੀਂ ਆਪ ਬਣਾਉਂਦੇ ਰਹਿੰਦੇ ਆ। ਸਾਨੂੰ ਲੱਗ ਰਿਹਾ ਕਿ ਉਹ ਜਿਹੜਾ ਗਾਡਰ ਉੱਲਾ ਨਾ ਆਪਾਂ ਪਾਇਆ, ਵੈਸੇ ਪਿਛਾ ਆਪਣੀ ਅਕਲ ਵੇਖ ਲਓ, ਸਲੈਬਾਂ ਜਿਹੜੀਆਂ ਅਸੀਂ ਪਾਤੀਆਂ ਫਿਕਸ ਕਰਤੀਆਂ, ਉੱਤੇ ਮਿੱਟੀ ਪਾਤੀ, ਫਿਰ ਆ ਕੇ ਨਵੀਂ ਵੀ ਯਾਰ ਚੱਕ ਹੀ ਲਈਏ, ਕੱਲ ਨੂੰ ਵੀ ਔਖੇ ਹੁੰਦੇ ਫਿਰਨਾ। ਅੱਜ ਹੀ ਸਲੈਬ ਥੋੜੀ ਜਿਹੀ ਖਿਸਕਾ ਕੇ ਐਂ ਕਰ ਦਈਏ। ਯਾਰ ਸੀੜੀ ਬਣ ਰਹੀ ਆ 3.5 ਫੁੱਟ ਦੀ। ਮੇਰੀ ਉਮਰ ਕੋ 4 ਸਾਲ ਵਧਿਆ, ਮੈਨੂੰ ਲੱਗਦਾ ਮੇਰੀ ਉਮਰ ਕੋ 4 ਸਾਲ ਘਟ ਸੀ। ਉਹ ਕਾਤੋਂ ਬਈ? ਆ ਜ਼ੋਰ ਲਾ ਤੂੰ ਜ਼ਿੰਦਗੀ ਦੇ ਵਿੱਚ ਹੋਰ ਜ਼ੋਰ ਥੋੜੀ ਥਾਂ ਤੇ ਲਾਉਣਾ ਵਾ। ਸਾਰਾ ਦਿਨ ਕਦੇ ਕਿਸੇ ਦਾ ਕੁਛ ਖਿੱਚਦਾ, ਕਦੇ ਕਿਸੇ ਦਾ। ਤੇਰੇ ਜ਼ਿੰਦਗੀ ਦੇ ਵਿੱਚ ਹੈ ਹੀ ਜ਼ੋਰ ਆ। ਤੈਨੂੰ ਰੱਬ ਨੇ ਸਿਰਫ ਦੁਨੀਆ ਤੇ ਜ਼ੋਰ ਲਾਉਣ ਘੱਲਿਆ। ਤੇਰੀ ਜ਼ਿੰਦਗੀ ਦਾ ਮਕਸਦ ਇਹੀ ਹੈ ਸਿਰਫ, ਸ਼ੁਕਰ ਹੈ ਜੀ। ਹਨਾ? ਅੱਲਾ ਨੇ ਬੜੀ ਹਿੰਮਤ ਦਿੱਤੀ ਹੋਈ। ਆਹੀ ਤੇ ਗੱਲ ਆ। ਦੇਖ ਰੱਬ ਨੇ ਕਿਸੇ ਕਿਸੇ ਨੂੰ ਹਿੰਮਤ ਦਿੱਤੀ ਹੁੰਦੀ ਹੈ, ਕਿਸੇ ਕਿਸੇ ਜੁਮੇ ਰੱਬ ਨੇ ਕੰਮ ਲਾਏ ਹੁੰਦੇ ਆ। ਤੇਰੇ ਜੁਮੇ ਰੱਬ ਨੇ ਕੰਮ ਲਾਇਆ ਤੇ ਬੜੀ ਗੱਲ ਆ ਯਾਰ ਅਲੀ, ਹੈ ਵੇਖ ਲਓ। ਬਸ ਆਹ ਗੱਲ ਆ। ਉੱਤੇ ਕੰਮ ਕੋ ਥੋੜਾ ਜਿਹਾ ਬਾਰਾ ਹੋਵੇ, ਉੱਤੇ ਅਲੀ ਆ ਗਿਆ। ਉੱਥੇ ਅਲੀ ਹਾਜ਼ਰ ਹੈ। ਹਕੀਕਤ ਗੱਲ ਹੈ ਯਾਰ। ਅੱਜ ਕੱਲ ਜਾ ਰਹੇ ਆ ਉਧਰ। ਹਾਂ ਚਲੋ ਅੱਲਾ ਖੈਰ ਕਰੇ। ਤੇ ਬਸ ਉਹ ਕਰ ਦੇਣਾ ਵਾ ਜਿਹੜਾ ਸੂਰਤ ਹਾਲ ਹੈ। ਫਿਲਮ ਵੇਖ ਲੈ, ਅੱਛਾ ਫਿਲਮ ਵੇਖ ਲਾ, ਉਸ ਤੋਂ ਬਾਅਦ ਕਰਦੇ ਆ।
ਫਿਲਮ ਵੇਲਾ ਸੀਜ਼ਨ ਵੇਖਿਆ ਕਰ ਤੂੰ ਫਿਲਮ ਵੀ ਛੱਡ ਸੀਜ਼ਨ ਨਹੀਂ ਮੈਂ ਉਹ ਡਰਾਮਾ ਵੇ ਨਾ ਦੂਆ ਮੋਬਾਈਲ ਦੇ ਨਾ ਮੈਨੂੰ ਮਾੜਾ ਜਾ ਮੈਂ ਇਹ ਤੇ ਨੈਟ ਨਹੀਂ ਚੱਲਦਾ ਉੱਤੇ ਮੇਰਾ ਅੱਧਾ ਗਿਆ ਮੈਂ 10 ਮਿੰਟਾਂ ਦਾ ਸ਼ਾਟ ਰਹਿ ਗਿਆ ਕਿਹੜਾ ਸ਼ਾਟ ਤੇਰਾ ਨਹੀਂ 10 ਮਿੰਟਾਂ ਦਾ ਓ ਯਾਰ ਡਰਾਮਾ ਇੱਕ ਬੜਾ ਕਿਹੜਾ ਆਏ ਸਾਮਲ ਯਾਰ ਰੁਪਿਆ ਹਲੋ ਕਰ ਲੋ ਗੱਲ ਇਹਦੀ ਉਮਰ ਵੇਖੋ ਇਹਦਾ ਮੂੰਹ ਵੇਖੋ ਤੇ ਇਹਦੀਆਂ ਗੱਲਾਂ ਵੇਖੋ ਓਏ ਦਿਨਾ ਫੋਨ ਰੁਕ ਜਾ ਆਵੇ ਲੋ ਬੱਜਾ ਜਾਂਦਾ ਨੇ ਮੁਕਾਨ ਦਾ ਨਾਂ ਲਿਆ ਤਾਂ ਕਿੱਥੇ ਕਿਹਾ ਜਾਂਦਾ ਨੇ ਅਲੀ ਮੰਗੀ ਜਾਂਦਾ ਵਾ ਫੋਨ ਤੇ ਮੈਂ ਕਿਹਾ ਵੀ ਮੈਂ ਵਲੌਗ ਸ਼ੂਟ ਕਰ ਲਵਾਂ ਇੱਕ ਵਾਰੀ ਫਿਰ ਤੈਨੂੰ ਦਿਨਾ ਮੋਬਾਈਲ ਇੱਧਰ ਮੈਂ ਕਿਹਾ ਤੁਹਾਨੂੰ ਇੱਧਰ ਵੀ ਵਿਜ਼ਿਟ ਕਰਾ ਦੇਵਾਂ ਸਾਰਾ ਕੰਮ ਕਾਰ ਆ ਭਾਈ ਸਾਰਾ ਖਲਾਰਾ ਪਿਆ ਹੋਇਆ ਵਾ ਸਾਰਾ ਸਮਾਨ ਇਹਨਾਂ ਅੰਦਰਾਂ ਚੋਂ ਕੱਢ ਕੇ ਆ ਕੁੰਜ ਦਿੱਤਾ ਵਾ ਕੁੰਜਿਆ ਵੀ ਕਹਦਾ ਬਸ ਰੱਖ ਦਿੱਤਾ ਵਾ ਉਹ ਸੂਰਤੇ ਹਾਲ ਅਜੀਬੋ ਗਰੀਬ ਜੀ ਬਣੀ ਹੋਈ ਆ ਬਾਕੀ ਚਲੋ ਕੋਈ ਨਹੀਂ ਖੈਰ ਸੱਲਾ ਇੱਧਰ ਵੀ ਵੇਖਦੇ ਆ ਵੀ ਕੀ ਸੂਰਤੇ ਹਾਲ ਰਣਾ ਸਣਾ ਕੀ ਹਾਲ ਈ ਠੀਕ ਹੈ ਪਹੁੰਚ ਆਏ ਆ ਬੜਾ ਨਾਤਾ ਧੋਤਾ ਅੱਜ ਕੀ ਲਾਇਆ ਖੁਸ਼ਬੂ ਨਹੀਂ ਲਾਈ ਏਦਾਂ ਹੀ ਆ। ਠੀਕ ਹੈ ਪਾਰਟੀ ਦਾ ਸੁਣਾ ਤੂੰ ਕੜਾਈ ਨਹੀਂ ਖਵਾਈ ਕੱਲ क्या ही कर लेने से क्या करूँगे ਪ੍ਰੋਗਰਾਮ ਲਾਵਾਂਗਾ ਤੂੰ ਭਾਈ ਸ਼ਾਮੀ ਸਾਨੂੰ ਲਿਫਟ ਹੀ ਨਹੀਂ ਸਾਡੀ ਬਾਤ ਹੀ ਨਹੀਂ ਪੁੱਛੀ ਤੂੰ ਚਲਾ ਗਿਆ मुड़ के हाजी लैन आ गए चल गए ਤੇ ਹਾਜੀ ਫਿਰ ਪਾਰਟੀ ਕਿਹਨੂੰ ਪੈਂਦੀ ਹੁਣ सानू ही पैंदी ਹਾਏ ਖਾਣੀ ਆ ਮੈਂ ਤੇ ਕੋ ਛੱਡਣਾ ਨਹੀਂ ਮੈਂ ਤੈਨੂੰ ठीक हो गया ਹੈਂ? खिलाऊंगा जी ਵਿਰਜੇ ਠੀਕ ਹੈ ਕੀ ਹਾਲ ਈ ਓਕੇ ਲਓ ਜੀ ਰਹਿ ਗਿਆ ਕੰਮ ਆਪਣਾ ਥੋੜਾ ਜਿਹਾ ਹੀ ਤੇ ਆ ਜਿਹੜੀਆਂ ਇੱਟਾਂ ਕੁਛ ਰਹਿ ਗਈਆਂ ਬਸ ਥੋੜੀਆਂ ਚੱਕਣ ਵਾਲੀਆਂ ਬਾਕੀ ਓਕੇ ਆ ਇਹਨੂੰ ਨਾ ਯਾਰ ਸਾਂਭ ਕੇ ਇੱਕ ਥਾਂ ਤੇ ਹੋ ਜਾਣਾ ਵਿਹਲਾ ਉਸ ਤੋਂ ਬਾਅਦ ਆਪਣਾ ਅਗਲਾ ਕੰਮ ਕੀ ਹੈ गार्डन लाने ਅੱਛਾ ਗਾਡਰ ਲਾ ਕੇ ਟੀਅਰ ਲਾ ਕੇ ਥੱਲੇ ਰੱਖਣੇ ਆ ਇਹ ਆਪਾਂ ਸਾਰੇ ਲਾ ਦੇਣਾ ਅੱਜ ਲਾ ਕੇ ਆਪਾਂ ਇਹ ਬਾਹਰ ਕੱਢ ਦੇਣੇ ਆ ਬੰਦਾ ਨਹੀਂ ਆਇਆ ਨਾ ਮੈਂ ਉਹਨੇ ਨੂੰ ਬਾਫ ਮਾਰ ਕੇ ਰੰਗ ਸ਼ੰਗ ਮਾਰ ਕੇ ਟਿਪ ਟੌਪ ਕਰ ਦੇਣਾ ਹਨਾ ਅੱਜ ਦਾ ਜਿਹੜਾ ਮੇਨ ਕੰਮ ਆਪਣਾ ਆਹ ਹੀ ਆ ਵੀ ਚਾਚਾ ਕਹਿੰਦਾ ਸੀ ਨਾਲੇ ਮੈਂ ਆਉਂਗਾ ਉਹ ਆਇਆ ਨਹੀਂ ਅੱਜ ਵੇਖ ਲਾ वो खत्म थे जी ਖਤਮ ਕੀਦਾ ना बिल्ला नहीं फोदा है जी ਹਾਂ ओदा एक्चुअली इसमें ना खत्म ਮੈਂ ਹਿਸਾਬ ਲਾਇਆ ਚਾਚੇ ਨੇ ਖਤਮ ਖਾਂਦੇ ਮੇਰੇ ਕੋਲ ਖਤਮ ਹੋ ਜਾਣਾ ਕਿਸੇ ਦਿਨ ਚਾਚਾ ਕਹਾਣੀ ਬੜੀ ਚਲਾਉਂਦਾ एक वे आ खत्म ਅੱਛਾ खत्म तो बाद कहना मैं आऊँगा ਅੱਛਾ ਆ ਕੇ ਕੀ ਕਰਨਾ ਹੈ वही पता नहीं ਅੱਛਾ ਹਲੇ ਪਤਾ ਨਹੀਂ ਗਾ ਹਿਸਾਬ ਲਾ ਲਓ ਵੀ ਮੈਂ ਚਾਚੇ ਨੂੰ ਕੱਲ ਕਿਹਾ ਸੀ ਕੱਲ ਆਪਣਾ ਕੀ ਕੰਮ ਆ ਚਾਚੇ ਨੇ ਕਿਹਾ ਸੀ ਆ ਜਿਹੜਾ ਤੇ ਫਿਰ ਨਹੀਂ ਆਇਆ ਤੇ ਦੱਸਣਾ ਚਾਹੀਦਾ ਨਾ ਵੀ ਯਾਰ ਬੰਦੇ ਨੂੰ ਵੀ ਬੰਦੇ ਨੇ ਆਪਦਾ ਇੰਤਜ਼ਾਮ ਕੀਤਾ ਹੁੰਦਾ ਮੇਰੇ ਹਿਸਾਬ ਨਾਲ ਮੈਂ ਸੀਮੈਂਟ ਲਿਆ ਕੇ ਰੱਖਿਆ ਛਿੱਟਿਆ ਤੇ ਮੈਂ ਕਿਹਾ ਚੱਲ ਆ ਕੰਮ ਸ਼ਾਮ ਨਿਬੇੜ ਲਵਾਂ ਅਸਲ ਦੇ ਵਿੱਚ ਸਹੀ ਦੱਸਾਂ ਤੇ ਮੈਂ ਲੱਗਾ ਹੋਇਆ ਸੀ ਸਵੇਰ ਦਾ ਵਲੌਗ ਵੀ ਲੇਟ ਸ਼ੁਰੂ ਕਰਨ ਦਾ ਮਕਸਦ ਅੱਜ ਇਹੀ ਸੀ ਮਤਲਬ ਲੇਟ ਹੋ ਗਿਆ ਜਿਹੜਾ ਮੈਂ ਲੱਗਾ ਹੋਇਆ ਸੀ ਦਰਵਾਜ਼ਿਆਂ ਦੇ ਮਗਰ ਕਿ ਜਿਹੜਾ ਆ ਆਪਣਾ ਦਰਵਾਜ਼ਾ ਵਾ 8 ਫੁੱਟ ਦਾ ਆ ਜਿਹੜਾ ਇਹ 8 ਤੇ 10 ਫੁੱਟ ਉੱਚਾ ਤੇ 8 ਫੁੱਟ ਚੌੜਾ ਇਹ ਆ ਤੇ ਇਹਦੇ ਵਿੱਚ 6 ਫੁੱਟ ਦਾ ਦਰਵਾਜ਼ਾ ਲਾਉਣਾ ਆਪਾਂ ਤੇ ਫੁੱਟ ਦੀ ਇੱਧਰ ਡਿਜ਼ਾਈਨਿੰਗ ਤਾਂ ਫੁੱਟ ਦੀ ਉੱਧਰ ਡਿਜ਼ਾਈਨਿੰਗ ਜਿਹੜੀ ਆ ਇਹ ਚਗਾਠ ਦੇ ਵਿੱਚ ਕਰਾਉਣੀ ਆ ਉਹਦੇ ਮੈਂ ਮਗਰ ਲੱਗਾ ਹੋਇਆ ਸੀ ਕਿ ਯਾਰ ਆਪਣੇ ਜਿਹੜੇ ਦਰਵਾਜ਼ੇ ਨਾ ਲੱਕੜੀ ਦੇ ਉਹ ਮਿਲ ਜਾਣ ਸੋ ਜਿਹੜੀ ਉਹਨੂੰ ਕਹਿੰਦੇ ਆ ਵੀ ਇੱਕ ਹੁੰਦੀ ਹੈ ਚੀੜ ਦੀ ਲੱਕੜ ਚੀਲ ਦੀ ਲੱਕੜ ਠੀਕ ਆ ਇੱਕ ਦੋ ਲੱਕੜਾਂ ਹੋਰ ਆ ਹੁਣ ਪਾਕਿਸਤਾਨ ਦੇ ਵਿੱਚ ਨਾ ਜਿਹੜੀਆਂ ਇਹ ਲੱਕੜੀ ਹੈ ਕਾਫੀ ਜ਼ਿਆਦਾ ਮਹਿੰਗੀ ਆ ਮਤਲਬ ਮਹਿੰਗੀ ਮੰਨੀ ਜਾਂਦੀ ਆ ਕਿ ਵੀ ਖ਼ਰਾਬ ਨਹੀਂ ਹੁੰਦੀ ਉਹਨੂੰ ਸਿਉਂਕ ਵਗੈਰਾ ਨਹੀਂ ਪੈਂਦੀ ਉਹ ਵਾਲੀਆਂ ਮਗਰ ਲੱਗਾ ਹੋਇਆ ਲੇਕਿਨ ਉਹ ਮਹਿੰਗੀ ਬੜੀ ਮਿਲਦੀ ਪਈ ਆ ਹੁਣ ਮੈਂ ਲੱਭਣ ਦਿਆਂ ਕਿ ਯਾਰ ਕੱਚੀ ਲੱਕੜ ਦੇ ਦਰਵਾਜ਼ੇ ਲਾਉਣੇ ਆ ਅਗਰ ਆਪਾਂ ਨੂੰ ਨਾ ਦਰਵਾਜ਼ੇ ਬਣੇ ਬਣਾਏ ਮਿਲ ਜਾਣ ਲੇਕਿਨ ਬਣੇ ਬਣਾਏ ਬੜੇ ਮਹਿੰਗੇ ਮਿਲਣੇ ਡਿਜ਼ਾਈਨਿੰਗ ਬੜੀ ਖੁਦ ਬਣਵਾਉਣ ਦੇ ਚੱਕਰ ਦੇ ਵਿੱਚ ਆਂਗੇ ਯਾਰ ਕਿਤੋਂ ਲੱਕੜ ਮਿਲੇ ਚਗੱਠ ਜਿਹੜੀਆਂ ਹੁੰਦੀਆਂ ਨਾ ਛਤੀਰੀਆਂ ਲਾਈਕ ਜਿਵੇਂ ਆਪਣੇ ਕੋਲ ਆਹ ਛਤੀਰੀ ਵੱਡੀ ਪਈ ਆ ਇਵੇਂ ਦੀਆਂ ਛਤੀਰੀਆਂ ਆਪਾਂ ਨੂੰ ਲੱਭ ਜਾਣ ਕੋਈ 10 12 15 ਤੇ ਆਪਣਾ ਸਾਰਾ ਜਿਹੜਾ ਘਰ ਦੇ ਵਿੱਚ ਲੱਕੜੀ ਦਾ ਕੰਮ ਆ ਉਹ ਹੋ ਜਾਊਗਾ ਤੇ ਜਾਂ ਆਪਾਂ ਨੂੰ ਮਿਲੇ ਡੇਕਾਂ ਦੀ ਲੱਕੜੀ ਮਿਲ ਸਕਦੀ ਹੈ ਜਾਂ ਅੰਬ ਵੀ ਠੀਕ ਆ ਜਾਂ ਆਪਾਂ ਨੂੰ ਮਿਲ ਜਾਣ ਭਾਈ ਟਾਹਲੀ ਦੇ ਮੋਛੇ ਠੀਕ ਆ ਸੋ 2-4 ਮਿਲ ਜਾਣ ਤੇ ਉਹਨਾਂ ਨਾਲ ਵੀ ਆਪਣਾ ਸਰ ਜੂਗਾ ਬਸ ਉਹਦੇ ਮਗਰ ਲੱਗੇ ਹੋਏ ਆ ਡਿਜ਼ਾਈਨਿੰਗ ਵਗੈਰਾ ਸੋਚਣ ਦਾ ਸੀ ਵੀ ਕਿਹੜੀ ਆਪਾਂ ਕਰਵਾਉਣੀ ਚਾਹੀਦੀ ਹੈ ਕਿੱਦਾਂ ਦੀ ਬਣਾਈਏ ਉਹ ਚੱਕਰ ਦੇ ਵਿੱਚ ਲੱਗੇ ਆ ਤੇ ਤਕਰੀਬਨ 1-2 ਜਗ੍ਹਾ ਤੋਂ ਪਤਾ ਲੱਗਾ ਵੀ ਆ ਕਿ 1-2 ਥਾਵਾਂ ਤੇ ਨਾ ਛਤੀਰੀਆਂ ਜਿਹੜੀਆਂ ਵਾ ਉਹ ਪਈਆਂ ਵਾ ਤੇ ਉਹ ਜੇ ਲੱਭ ਜਾਣ ਫਿਰ ਤਾਂ ਬਹਿਜਾ ਹੋ ਜੂਗੀ ਮੈਂ ਆਪਣੇ ਕਾਰੀਗਰ ਨੂੰ ਪੁੱਛਿਆ ਸੀ ਜਿਹਨੂੰ ਕੋ ਆਪਾਂ ਦਰਵਾਜ਼ੇ ਬਣਾਉਣੇ ਆ ਤੇ ਉਹਦਾ ਜੇ ਆਪਣੀ ਸਟੀਲ ਮਿਲ ਜਾਣ ਤਾਂ ਫਿਰ ਆਪਾਂ ਚੀਰ ਕੇ ਬੜਾ ਸੋਹਣਾ ਉਹਨੂੰ ਆਪਾਂ ਦਰਵਾਜ਼ੇ ਬਣਾ ਸਕਦੇ ਹਾਂ ਤੇ ਬੜੇ ਸੋਹਣੇ ਬਣ ਜਾਣਗੇ ਕਿਉਂਕਿ ਇਹਦੇ ਸਾਹਮਣੇ ਅਗਰ ਆਪਾਂ ਲਾਉਣਾ ਹੁਣ ਲੱਕੜੀ ਦਾ ਦਰਵਾਜ਼ਾ ਪਹਿਲਾਂ ਸੋਚਿਆ ਸੀ ਗ੍ਰਿਲ ਰੱਬੂ ਕਹਿੰਦਾ ਲਾ ਦੋ ਮੈਂ ਕਿਹਾ ਨਹੀਂ ਆਪਾਂ ਲੱਕੜੀ ਦੇ ਲਾਉਣੇ ਸੋਹਣੇ ਲੱਗਣਗੇ ਇੰਟਰਸਟ ਤੇ ਆਹ ਜਿਹੜੀ ਹੈ ਨਾ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇੱਥੇ ਲੈਂਟਰ ਪਾ ਦੇਣਾ ਉੱਤੇ 10 ਫੁੱਟ ਦਾ 10 ਫੁੱਟ ਐ ਤੇ 10 ਫੁੱਟ ਐ ਠੀਕ ਆ ਇਹ ਆ ਵੀ ਧੁੱਪ ਮੀਂਹ ਕਣੀ ਤੋਂ ਮਹਿਫੂਜ਼ ਰਹੂਗੀ ਲੱਕੜੀ ਠੀਕ ਆ ਡਾਇਰੈਕਟ ਉਹਨੂੰ ਵਾਛੜ ਨਹੀਂ ਵੱਜੂਗੀ ਤਾਂ ਉਹ ਸਕੂਨ ਰਹੂਗਾ
ਬਾਕੀ ਦੇਖਦੇ ਆ ਕਿ ਕੀ ਬਣਦਾ, ਸ਼ਤੀਰ ਮਿਲਦੇ ਨਹੀਂ ਮਿਲਦੇ। ਬਾਕੀ ਹੁਣ ਚਾਚਾ ਆਵੇ ਤਾਂ ਅਗਲੀ ਗੱਲ ਫਿਰ ਕਰਦੇ ਆ ਵੀ ਯਾਰ ਤੂੰ ਹੀਲਾ ਕਰ, ਕੰਮ ਨੇੜੇ ਚੜੇ ਲਾਈਏ, ਕਿਉਂਕਿ ਮੈਂ ਆਪ ਬੜਾ ਹਨਾ ਹੋ ਜਾਂਦਾ ਕਿ ਯਾਰ ਘਰ ਦਾ ਕੰਮ ਬਹੁਤ ਸਲੋ ਹੋ ਗਿਆ। ਪਹਿਲਾਂ ਬੜੀ ਸਪੀਡ ਨਾਲ ਨਿਕਲਿਆ ਇੱਕੋ ਵਾਰੀ, ਲੇਕਿਨ ਹੁਣ ਥੋੜਾ ਜਿਹਾ ਨਾ ਸਲੋ ਹੋ ਗਿਆ। ਉਹ ਚੀਜ਼ ਟੈਨਸ਼ਨ ਦਿੰਦੀ। ਤੁਹਾਨੂੰ ਪਤਾ ਜਦੋਂ ਮਿਸਤਰੀ ਘਰੇ ਬੜੇ ਹੋਣ ਤੇ ਉਦੋਂ 24 ਘੰਟੇ ਸਿਰ ਤੇ ਜਿਹੜੀ ਟੈਨਸ਼ਨ ਉਹ ਸਵਾਰ ਹੀ ਰਹਿੰਦੀ ਹੈ। ਮੈਂ ਚਲਾ ਗਿਆ ਵਾਲ ਕਟਾਉਣ ਤੇ ਮੈਂ ਜਾਣਾ ਸੀ ਲਾਹੌਰ। ਤੁਹਾਨੂੰ ਪਤਾ ਕਿ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਆ ਤੀਜੀ, ਤੇ ਉੱਥੇ ਪਹੁੰਚਣਾ ਤੇ ਉੱਥੇ ਚੱਲੇ ਸੀ। ਮਤਲਬ ਹਲੇ ਤਾਂ ਮੈਂ ਜਾਣਾ, ਮੈਂ ਕੱਲ੍ਹ ਜਾਣਾ ਵਾ ਤੇ ਤਿਆਰੀ ਸ਼ਿਆਰੀ ਮੈਂ ਕਰ ਲਈ ਆ। ਤੇ ਇੱਧਰ ਮੁੰਡਿਆਂ ਨੇ ਭਾਈ ਗਾਟਰ ਲੈ ਲਾ ਮਗਰੋਂ ਹੀ ਮੇਰੇ ਟੀਅਰ ਵੀ ਹੈ ਟੀਅਰ ਵੀ ਲਾ ਲਿਆ। ਟੀਅਰ ਲਾਏ ਨਾਲ ਖਾਲੋ ਸੈਰ ਕਰਿਆ ਕਿੱਦਾਂ ਕੀ ਹੋਇਆ ਅਲੀ? ਖਾਲੋ ਪਰ ਹੀ ਦੱਸ ਫਾਲੋ ਕੀ ਹੋਇਆ ਜੀ? ਉਹ ਬਚ ਗਿਆ, ਸੱਟ ਸੁੱਟ ਤੇ ਨੀ ਲੱਗੀ ਕਿਤੇ ਵੀ? ਰੁਕ ਜਾ, ਉਹ ਹੁਣ ਫੇਰ ਹੋਵੇ ਬੈਠਾ ਹੈ ਕੰਮ। ਨਹੀਂ ਟੀਅਰ ਕਿੱਥੇ ਪਰਨ ਟਿਕਾ ਉਰਨ ਟਿਕਾ ਹਲੇ ਲਵਾਂ ਗਿਆ ਸੀ। ਥੱਲੇ ਦੇਖਾ ਜਾ ਕੇ ਲਮਕਿਆ ਅੱਲਾ ਪਰੇ ਹੋਈ ਯਾਰ ਚੱਲਿਆ ਭਾਈ ਉਹ ਉੱਥੇ ਜਾ ਕੇ ਕਸਮੇ ਉਹ ਬੂਟਿਆਂ ਨੇ ਇੱਧਰ ਇੱਥੇ ਉਹ ਜੀ ਮਿੱਟੀ ਪਈ, ਇੱਥੇ ਡੇਪਿਆ ਸੀ। ਉਹ ਜਿੱਥੇ ਮਿੱਟੀ ਪਈ ਹਾਂ ਉੱਥੇ ਬਚ ਗਿਆ ਉਹ ਸੱਟ ਸੁੱਟ। ਗਾਂ ਤੋਂ ਟੀਅਰ ਚੰਦਾ ਸੀ ਟੀਅਰ ਤੇ ਹੱਥ ਨਹੀਂ ਪਿਆ ਤੇ ਟੀਅਰ ਪਰਾਂ ਗਿਆ ਇਹ ਵੀ ਨਾਲ। ਓਏ ਹੋਏ 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 ਜ਼ਾਲਮ ਇਨਸਾਨ। ਮੈਂ ਤੈਨੂੰ ਕੱਲ ਦਾ ਕਹਿੰਦਾ ਰਿਹਾ ਇਹ ਗੱਲ ਵੀ ਫਾਲੋ ਧਿਆਨ ਨਾਲ। ਬਚ ਗਿਆ ਸ਼ੁਕਰ ਆ। ਲੋ ਜੀ ਫਾਲੋ ਭਾਈ ਚੜ ਕੇ ਦੁਬਾਰਾ ਉੱਤੇ ਆ ਕੇ ਉੱਥੋਂ ਹੀ ਚੜਿਆ। ਮੈਂ ਵੇਖਿਆ ਫਾਲੋ ਕਹਿਣ ਗਿਆ ਹਲੀ ਤੇਰੇ ਹੁੰਦਿਆਂ ਵੇਖ ਲਾ ਮੁੰਡਾ ਡਿੱਗ ਗਿਆ ਮੇਰੀ ਆਈ ਨਹੀਂ ਸੀ। ਮੈਂ ਬਾਹਰ ਬੈਠਾ ਸੀ, ਤੇ ਫਾਲੋ ਲਗਾ ਗਿਆ। ਬਾਹਰੋਂ ਇੱਥੋਂ ਹੀ ਪਰਾਂ ਨੂੰ ਲਗਾ ਗਿਆ। ਅੱਲਾ ਨੇ ਰੱਖ ਲਿਆ ਵੇਲਾ ਯਾਰ ਖਾਲੋ। ਫਾਲੋ ਇੱਥੇ ਏਦਾਂ ਨਾ ਖੜੋ, ਬੰਦੇ ਦਾ ਪੁੱਤ ਬਣ ਕੇ ਰਹਿ, ਚੌੜ ਨਾ ਕਰ। ਹੈ ਸ਼ੁਕਰ ਕਰੋ ਮਿਰਚਾ ਬਚ ਗਿਆ। ਮਿਰਜ਼ਾ ਡਿੱਗਦਾ ਤੇ ਮਿਰਜ਼ਾ ਆਹੋ ਸਾਰੇ ਟੀਅਰ ਲਾ ਕੇ ਤੇ ਉਹ ਰੱਖਦੇ ਆ। ਉਹ ਮਿਰਚਾ ਚੱਲਦਾ ਥੱਲੇ। ਲੋ ਜੀ ਇੱਧਰ ਟੀਅਰ ਰੱਖਦੇ ਸਾਰੇ ਤੇ ਉਹ ਵੀ ਰੱਖ ਦਿੱਤੇ ਇੱਧਰ ਲਾ ਕੇ। ਮੈਂ ਕਿਹਾ ਸੀ ਵੀ ਉਹ ਪਰਿਓ ਲਾ ਦੋ, ਉਧਰ ਨਹੀਂ ਸੀ ਉਤਰਦੇ ਕਿਉਂ ਸੈਮ? ਚੱਲ ਹੁਣ ਚੱਕ ਨਹੀਂ ਚੱਕਣਾ ਕਰ ਆ ਬਸ ਇੱਥੇ ਲਾ ਦੇ ਚੱਕ ਕੇ ਪਰੇ ਉਹ ਦੋ ਟੀਅਰ ਪਰੇ ਲਾਏ ਭਾਈ, ਔਖਾ ਹੀ ਬਹੁਤ ਕੰਮ ਉਧਰ ਪਰੇ। ਮੈਂ ਕਿਹਾ ਸੀ ਲਾ ਦੋ ਸੌਖਾ। ਕੇ ਜਾਣੇ ਔਖੇ ਆ ਅੱਛਾ ਚਲੋ ਫਿਰ ਉਹ ਉੱਪਰ ਲਿਆਉਣੇ ਪੈਂਦੇ। ਹੈ ਗਾਡਰਾਂ ਦੀਆਂ ਕੀ ਟੁੱਟਦੀਆਂ? ਇਹ ਕਾਟਰ ਵੱਡੇ ਤੇ ਬਹਿ ਕੇ ਉੱਥੇ ਲੋਈ ਟੁੱਟ ਗਈ। ਭਰਾਵਾ ਤੂੰ ਸਾਨੂੰ ਬਖਸ਼, ਸਾਨੂੰ ਵਲਾ ਜਾਵਾਂ ਨਹੀਂ ਤੂੰ ਜਾ ਨਾ, ਤੂੰ ਥੋੜਾ ਜਿਹਾ ਸਾਡੇ ਤੇ ਤਰਸ ਕਰ। ਮੁੜਿਆ ਧਿਆਨ ਨਾਲ ਪੁੱਤ, ਧਿਆਨ ਨਾਲ ਜੀ। ਇਹ ਵਾਲੀ ਜੀ, ਇਹ ਵਾਲੀ ਅਲੀ ਗਾਂ ਓਏ ਓਏ ਅਲੀ ਹੋਗਾ ਯਾਰ ਉਹ ਡਰਨ ਕਾ ਤੂੰ ਦਿਆ ਏ? ਹਾਏ ਸਹਿ ਮਾਫ ਹੋਗਾ। ਲਮਕ ਕੇ ਦੇ, ਲਮਕ ਕੇ ਧਿਆਨ ਨਾਲ, ਚੌੜ ਨਹੀਂ ਕਰਨੀ ਬਸ ਜੀ। ਓਏ ਅਲੀ ਟੈਕਨੋਲੋਜੀ ਆ, ਧਿਆਨ ਨਾਲ ਫਾਲੋ ਹੁਣ ਧਿਆਨ ਨਾਲ ਬਵੀ। ਹਾਂ ਪਰ ਹੁਣ ਉਹ ਜੱਟੂ ਪਰਾਂ ਰਹਿ ਕੇ ਮੁੰਡਾ ਯਾਰ ਤੂੰ ਨਾ ਉੱਤੇ ਆ ਅੱਜ ਯਾਰ। ਨਹੀਂ ਅੱਗੇ ਗਾਡਰ ਤੋੜਤਾ ਵਾਲੀ ਨੇ। ਚੱਲ ਤਾਂ ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ। ਓਏ ਮੁੰਡਿਆ ਧਿਆਨ ਨਾਲ, ਮੁੰਡਿਆ ਵੀਰ ਹੌਲੀ, ਓਏ ਹੌਲੀ। ਕੋਈ ਗੱਲ ਨਹੀਂ ਵੇ ਦੋ ਬਾਹਰ ਲਾ ਲੈ। ਏਦਾਂ ਪਿਛਾਂ ਖਿੱਚ ਹੌਲੀ ਹੌਲੀ। ਹਾਂ ਏਦਾਂ ਏਦਾਂ ਕੱਢ। ਹਾਂ ਪਿੱਛੇ ਦਾ ਕਾਬ ਲੈ ਪਿੱਛੇ ਵੀ ਪੱਕਾ ਹੋ ਗਿਆ ਬਵੀ। ਲਮਕਿਆ ਆ ਪਛਾਣ ਨਹੀਂ। ਦੱਸੀ ਓਏ ਜਦੋਂ ਬਾਹਰ ਆਵੇ ਗੱਲ। ਮੇਰਾ ਅੱਗੇ ਵੱਜ ਗਿਆ, ਅੱਗੇ ਵੱਜ ਗਿਆ। ਨਹੀਂ ਅੱਗੇ ਐ ਕੀ ਗੱਲ ਨਹੀਂ ਹੈਗੀ। ਅੱਬੂ ਧਿਆਨ ਨਾਲ ਲੱਗੀਆਂ ਕੋਈ ਨਹੀਂ। ਚੋਰੀ ਮੈਂ ਦੱਸੀ ਹੈ ਠੀਕ ਹੈ ਖਿੱਚ ਥੋੜਾ ਥੋੜਾ। ਰਹਿੰਦਾ ਲਈ ਹਾਂ ਨਿਕਲ ਗਿਆ। ਚੱਲ ਕੈਮਰਾ ਵੀ ਗੁੱਡ। ਆਲੀ ਮੜਾ ਪਲਟੀ। ਹਾਂ ਡਨ। ਚੱਲ ਹੁਣ ਆਦਾ ਤੂੰ ਫੜ ਤੂੰ ਮੈਂ ਤਾਂ ਫੜ ਪੂਰਾ ਗਾਡਰ ਨਹੀਂ ਆਉਣ ਦੇ। ਉਹ ਪਾਪ ਤੇ ਨਹੀਂ ਨਹੀਂ ਸਹੀ ਹੈ, ਸਹੀ ਹੈ। ਖਿੱਚ ਰੱਖੋ, ਤੋੜ ਦੋ ਤਾਰਾਂ। ਕਰੰਟ ਵਿੱਚ ਬਾਦੇ ਤੇ ਫੜ ਕੇ ਰੱਖ, ਪਤਾ ਕੋਈ ਨਹੀਂ, ਕੋਈ ਨਹੀਂ। ਫੜ ਕੇ ਰੱਖ। ਗਾਡਰ ਕੋ ਚੋਟ ਨਹੀਂ ਆਣੇ ਦੇਣੀ। ਗਾਡਰ ਕੋ ਚੋਟ ਨਹੀਂ ਆਣੇ ਦੇਣੀ। ਕਿੱਥੇ ਫੜ ਔਰ ਰਾਣੇ ਨੂੰ ਭਾਵੇਂ ਆ ਜਾਵੇ, ਰਾਣੇ ਤੋਂ ਭਾਵੇਂ ਚੂਕਣਾ ਟੁੱਟ ਜਾਵੇ। ਆ ਰਾਣਾ ਹੀ ਹੈ। ਆ ਗਿਆ ਰਾਣਾ। ਧਿਆਨ ਨਾਲ ਬਸ ਰਾਣਾ ਛੱਡ ਦੇ, ਰੱਸੀ ਨਾ ਕੱਢ ਰਾਣਾ। ਖੈਰ ਸੱਲਾ ਬਸ। ਨਹੀਂ ਤੋੜ ਲਾਉਂਦਾ ਆ ਵੀ ਤੋੜ ਲੱਗ ਜਾਂਦਾ। ਅੱਗੇ ਕਹਿੰਦੇ ਤੋੜ ਲੱਗ ਗਿਆ ਸੀ ਥੱਲੇ ਤਾਈ। ਕਿਤੇ ਅੱਡੇ ਤੋਂ ਵੀ ਲੱਤ ਥੱਲੇ ਗਈ ਹੈ। ਰਾਣਾ ਤੂੰ ਨਾ ਸਵੇਰ ਤੋਂ ਕੰਮ ਤੇ ਨਹੀਂ ਆਉਣਾ ਸਾਡੇ ਵੱਲ। ਹਾਂ ਮਿਹਰਬਾਨੀ, ਤੂੰ ਸਾਡੇ ਪੇਟੇ ਨਾ ਪੈ ਜਾਵੀਂ। ਤੂੰ ਜੈ ਨੂੰ ਜਾਣਾ ਉਧਰ ਹੀ ਡਿੱਪੇ ਨਾ ਮੇਰਾ ਵੀਰ। ਉਰੇ ਹੋ ਥੋੜਾ ਜਿਹਾ, ਉਰੇ ਖੜੋ, ਇੱਥੇ ਖੜੋ। ਡਰ ਲੱਗਿਆ ਲੱਤ ਪੈਰ ਚੈੱਕ ਕਰ ਓਏ ਪੈਰ। ਹੈ ਪੈਰਾਂ ਨੂੰ ਛੱਡ। ਇੱਕ ਬੰਦਾ ਮੈਂ ਹਿਸਾਬ ਲਾਇਆ ਹੁਣ
ਰਾਣੇ ਨੂੰ ਦਿਹਾੜੀ ਤੇ ਰੱਖਣ ਵਾਸਤੇ ਇੱਕ ਬੰਦਾ ਰਾਣੇ ਦੇ ਨਾਲ ਵੀ ਰੱਖਣਾ ਪੈਣਾ ਇਹਦੀ ਹਿਫਾਜ਼ਤ ਵਾਸਤੇ ਹੈ ਰਾਣਾ ਬਚ ਗਿਆ ਉੱਥੋਂ ਸੱਟ ਪੇੜ ਕਿਤੇ ਨਹੀਂ ਲੱਗੀ ਅੱਗੇ ਕਰ ਇਹਨੂੰ ਅੱਗੇ ਕਰ ਕੀ ਪੈਰ ਯਾਰ ਚੱਪਟੇ ਆ ਉਹਦੇ ਕੁਛ ਨਹੀਂ ਹੈਗਾ ਆ ਵੇਖ ਵੱਡੇ ਛੋਟੇ ਵੱਡੇ ਹੁੰਦੇ ਅੱਲਾ ਖੈਰ ਕਰੇ ਕੋਈ ਮਸਲਾ ਨਹੀਂ ਨਹੀਂ ਬੈਠਾ ਖੈਰ ਸਲਾ ਚੱਲ ਕੋਈ ਨਹੀਂ ਅਲੀ ਸਾਹਿਬ ਤੁਸੀਂ ਮਿਹਰਬਾਨੀ ਪਰੇ ਨੂੰ ਅਬ ਸਾਡਾ ਵਾਸ਼ਰੂਮ ਮਾੜਾ ਕਿੱਧਰੋਂ ਆਇਆ ਭਾਜੀ ਮੈਂ ਵਾਲ ਕਟਾ ਕੇ ਆਇਆ ਤੇ ਮੈਨੂੰ ਨਹੀਂ ਦੱਸਿਆ ਤੂੰ ਕਿਹੜਾ ਕਟਾਉਣਾ ਤੂੰ ਕਿਤੇ ਵਾਲ ਕਟਾ ਲਈਆਂ ਕੋਦਾੜੀ ਮੁਨਾ ਲਈ ਮਸ਼ੀਨ ਪਈ ਲਿਆ ਮੈਂ ਕਰ ਤੈਨੂੰ ਮਸ਼ੀਨ ਲਾ ਦਈਏ ਇਹ ਕੀ ਲਿਖਿਆ ਹੈ ਉਹ ਯਾਰ ਕੁਝ ਨਹੀਂ ਲਿਖਿਆ ਕੀ ਅੱਛਾ ਇਸ ਬੰਦੇ ਨੂੰ ਕਿਉਰਿਓਸਿਟੀ ਰਹਿੰਦੀ ਆ ਵੱਖਰੀ ਸ਼ਾਇਦ ਹੀ ਪੜ੍ਹ ਹਾਲੀ ਠੀਕ ਹਾਂ ਉਹੀ ਆ ਪੜ੍ਹ ਲਿਆ ਇੰਗਲਿਸ਼ ਚੱਲ ਲੋ ਜੀ ਗਾਡਰ ਸਾਰੇ ਚੱਕ ਕੇ ਰਾਤੇ ਮੁੰਡਿਆਂ ਨੇ ਇੱਧਰ ਵਾਹ ਵੀ ਯਾਸੀਨਾ ਠੀਕ ਆ ਤੂੰ ਨਾ ਕੋਈ ਕੰਮ ਕਰ ਲਵੀਂ ਅੱਜ ਗਾਡਰਾਂ ਗੁਡਰਾਂ ਵਾਲਾ ਤੇਰਾ ਬਾਕੀ ਨਹੀਂ ਮੁੱਕਦਾ ਪਿਆ ਬਾਕੀ ਨਹੀਂ ਮੁੱਕਦਾ ਸਾਰਾ ਦਿਨ ਰਮਤੇ ਹੌਲੀ ਲੱਗਾ ਰਹਿਣਾ ਤੇ ਫਿਰ ਇਦਾਂ ਹੀ ਹੋਣਾ ਵਾ ਬਾਕੀ ਮੁੰਡਿਆਂ ਲਾਤੇ ਸਾਰੇ ਆਪਾਂ ਓਕੇ ਦੀ ਰਿਪੋਰਟ ਹੋ ਗਈ ਆ ਲੋ ਜੀ ਅੱਲਾ ਰੱਖੇ ਖੈਰ ਤੇ ਅੱਬੂ ਕਿੱਥੇ ਰਹਿ ਗਿਆ ਮਿੱਟੀ ਵਾਲਾ ਹੈ ਮੋੜਨ ਲੱਗਾ ਆਂ ਇੱਥੋਂ ਕਿਤੋਂ ਪਤਾ ਨਹੀਂ ਕਿਹੜੇ ਦੇਰੇ ਤੋਂ ਅਹੇ ਅੱਧੇ ਘੰਟੇ ਦੀ ਗੱਲ ਅੱਧੇ ਘੰਟੇ ਚ ਆਉਣਾ ਅੱਧਾ ਘੰਟਾ ਬੜਾ ਲੰਮਾ ਵਾ ਇਹਨਾਂ ਦਾ ਚਲੋ ਹੁਣ ਮਿੱਟੀ ਆ ਲਵੇ ਇੱਕ ਵਾਰੀ ਤੇ ਇੱਧਰ ਆਪਣਾ ਜੀ ਬੈਗ ਹੋ ਗਿਆ ਪੈਕ ਤੇ ਓਕੇ ਦੀ ਰਿਪੋਰਟ ਹੋ ਗਈ ਆ ਬੈਗ ਪੈਕ ਕਰ ਲਿਆ ਵਾ ਤੇ ਚੱਲੇ ਆ ਲਾਹੌਰ ਨੂੰ ਕਾਨਫਰੰਸ ਆ ਪੰਜਾਬੀ ਇੰਟਰਨੈਸ਼ਨਲ 3rd ਇੰਟਰਨੈਸ਼ਨਲ ਕਾਨਫਰੰਸ ਜਿਹੜੀ ਆ ਉਹ ਪਲਾਨ ਮੇਰਾ ਹੈਗਾ ਸੀ ਕੱਲ ਜਾਣ ਦਾ ਪਰ ਮੈਂ ਕਿਹਾ ਯਾਰ ਵੀ ਸਵੇਰੇ ਵੀ ਤਾਂ ਜਾਣਾ ਹੀ ਆ ਤੇ ਹੁਣ ਸ਼ਾਮ ਹੋ ਗਈ ਆ ਚਲੋ 3.5 ਘੰਟੇ ਦਾ ਸਫ਼ਰ ਆ ਆਪਣਾ ਇੱਥੋਂ ਲਾਹੌਰ ਨੂੰ ਜਿਹੜਾ ਹੈ ਨਾ ਤੇ ਉਧਰ ਨੂੰ ਜਾਂਦੇ ਆ ਇੱਥੋਂ ਹੁਣ ਜਾਵਾਂਗੇ ਰੋਡ ਤੇ ਪਹਿਲਾਂ ਤਾਂ ਮੋਟਰਸਾਈਕਲ ਵਾਲੇ ਛੱਡਣ ਹੁੰਦੇ ਆਪਾਂ ਨੂੰ ਅੱਜ ਮੈਂ ਕਿਹਾ ਵੀ ਤੁਸੀਂ ਮੈਨੂੰ ਰਹਿਣ ਦਿਓ ਛੱਡਣ ਜਾਣ ਨੂੰ ਮੈਂ ਭਾਈ ਕੋਈ ਜਿਹੜੀ ਲੋਕਲ ਹੁੰਦੀ ਆ ਸਵਾਰੀ ਆਪਾਂ ਉੱਤੇ ਜਾ ਵੜਦੇ ਆ ਇੱਥੇ ਪੱਕੀ ਤੋਂ ਬੈਠਨੇ ਆ ਕਿਤੇ ਕੋਚ ਕਾਚ ਦੇ ਉੱਤੇ ਜਾਂ ਕਿਸੇ ਰਕਸ਼ੇ ਨੂੰ ਹੱਥ ਦਿੰਦੇ ਆ ਤੇ ਅੱਲਾ ਦੀ ਸਪੋਰਟ ਦੇ ਸ਼ਹਿਰ ਜਾਂਦੇ ਆ ਉੱਥੋਂ ਲੈ ਕੇ ਟਿਕਟ ਤੇ ਲਾਹੌਰ ਨੂੰ ਤੇ ਮਿੱਟੀ ਦਾ ਅਸੀਂ ਵੀ ਮਿੱਟੀ ਆ ਜਾਵੇ ਇੱਥੇ ਮਿੱਟੀ ਸਟਾ ਲੈਂਦੇ ਆ ਤੇ ਉੱਤੇ ਜਿਹੜੀਆਂ 2 ਟਰਾਲੀਆਂ ਸੌਖੀਆਂ ਪਹੁੰਚਦੇ ਰਹਿਣਗੀਆਂ ਕੱਲ ਉਹਨਾਂ ਨੂੰ ਕਿਹਾ ਕੱਲ ਵੀ ਨਹੀਂ ਆਈ ਤੇ ਅੱਜ ਹੁਣ ਫਿਰ ਅੱਧੇ ਘੰਟੇ ਬਾਅਦ ਹਰ ਬੰਦਾ ਨਾ ਕਹਾਣੀ ਕਰਨੋਂ ਹਟਦਾ ਨਹੀਂਗਾ ਕਹਾਣੀ ਮਤਲਬ ਨਾ ਗੇੜੀ ਰੱਖਦਾ ਕੋਈ ਨਾ ਕੋਈ ਬੰਦਾ ਤੇ ਬਾਕੀ ਕੋਈ ਨਹੀਂ ਲੱਖ ਰੱਖੇ ਖੈਰ ਰੱਬ ਖੈਰ ਸੁੱਖ ਰੱਖੇ ਮੈਂ ਹਮੇਸ਼ਾ ਇੱਕੋ ਚੀਜ਼ ਬੋਲਦਾ ਹੁੰਦਾ ਕਿ ਜੋ ਹੁੰਦਾ ਬਿਹਤਰ ਵਾਸਤੇ ਹੁੰਦਾ ਤੇ ਰੱਬ ਜੋ ਕਰਦਾ ਠੀਕ ਕਰਦਾ ਚੰਗਾ ਕਰਦਾ ਕੋਈ ਨਹੀਂ ਲੇਟ ਦੇਰ ਸਵੇਰ ਹੋ ਜਾਂਦੀ ਆ ਬਾਕੀ ਉਹਦੇ ਵਿੱਚ ਵੀ ਰੱਬ ਦੀ ਬਿਹਤਰੀ ਹੁੰਦੀ ਆ ਬਾਕੀ ਜੀ ਬੈਗ ਪੈਕ ਅੱਜ ਬਸ ਪੁੰਨੇ ਚਾਲੇ ਲਾਹੌਰ ਵੱਲ ਨੂੰ ਤੇ ਰੱਖੇ ਅੱਲਾ ਖੈਰ ਸੁੱਖ ਆਪਾਂ ਹੁਣ ਜਿਹੜਾ ਨਾ ਜਾ ਕੇ ਮਿਲਦੇ ਆ ਲਾਹੌਰ ਹੈਗਾ ਜੀ ਹੁਜ਼ੈਫਾ ਸਮੀ ਬਾਕੀ ਵੀ ਆਪਣੇ ਸਾਰੇ ਜਿਹੜੇ ਵੀਰ ਭਰਾ ਵਕਾਰ ਸਾਰੇ ਉੱਥੇ ਹੀ ਆ ਸੋ ਇਨਸ਼ਾਅੱਲਾ ਕੱਲ ਉਹਨਾਂ ਨਾਲ ਮੇਲੇ ਹੋਣਗੇ ਤੇ ਵਲੌਗ ਤੁਸੀਂ ਦੇਖਣਾ ਨਾ ਭੁੱਲਣਾ ਅਗਲਾ ਕਿਉਂਕਿ ਅਗਲਾ ਵਲੌਗ ਜਿਹੜਾ ਬੜਾ ਇੰਟਰਸਟਿੰਗ ਹੋਣਾ ਵਾ ਤੁਹਾਨੂੰ ਪੰਜਾਬੀ 3rd ਇੰਟਰਨੈਸ਼ਨਲ ਕਾਨਫਰੰਸ ਜਿਹੜੀ ਆ ਵਿਖਾਵਾਂਗੇ ਤੇ ਦਿਖਾਵਾਂਗੇ ਉੱਥੇ ਕੀ ਹੁੰਦਾ ਤੇ ਕਿਹੜਾ ਰੌਣਕ ਮੇਲਾ ਲੱਗਦਾ ਤੇ ਕਿੰਨੇ ਵੀਰ ਭਰਾ ਉੱਥੇ ਇਕੱਠੇ ਹੁੰਦੇ ਸਾਰੇ ਪੰਜਾਬੀਆਂ ਦਾ ਇਕੱਠ ਆ ਸੋ ਰਲ ਮਿਲ ਕੇ ਆਪਾਂ ਵੇਖਾਂਗੇ ਇਨਸ਼ਾਅੱਲਾ ਲੋ ਜੀ ਜਾਂਦੇ ਬਾਈ ਦਾ ਵੀ ਅੱਧਾ ਘੰਟਾ ਹੋ ਹੀ ਗਿਆ ਆ ਗਈ ਮਿੱਟੀ ਵਾਲੀ ਟਰਾਲੀ ਇਹ ਸਾਰੀ ਸੁੱਕੀ ਆ ਆਬੂ ਸੁੱਕੀ ਮਿੱਟੀ ਆ ਗਿੱਲੀ ਵੈਸੇ ਭਾਰੀ ਹੁੰਦੀ ਆ ਇਹ ਦੇਖਣਾ ਇਧਰੋਂ ਕਰਨਾ ਉਧਰੋਂ ਕਰਨਾ ਲੋ ਜੀ ਅੱਲਾ ਰੱਖੇ ਖੈਰ ਮਿੱਟੀ ਆ ਗਈ ਆ ਹੁਣ ਇਹ ਸਕੂਨ ਨਾਲ ਉੱਤੇ ਚੜ ਜੂਗੀ ਅੱਗੇ ਤੇ ਬੜੇ ਔਖੇ ਹੋਏ ਪਏ ਸੀ ਕੋਠੇ ਤੇ ਮਿੱਟੀ ਨਹੀਂ ਸੀ ਹੈਗੀ ਤੇ ਸਿਆਪੇ ਨੂੰ ਫਸੇ ਸੀ ਆਪਾਂ ਜਾਣ ਦਿਓ ਥੋੜਾ ਜਿਹਾ ਇੱਧਰ ਥੋੜਾ ਜਿਹਾ ਅੱਗੇ ਲਿਓ ਇੱਥੋਂ ਕੱਟੋ ਹੁਣ ਅੰਦਰ ਬਾਹਰ ਹਾਂ ਠੀਕ ਆ ਬਸ ਅੱਛਾ ਰੋਕ ਦੇ ਸਤਾਦ ਥਮਲਣਾ ਢਾ ਦੀ ਹਲੇ ਤਾਂ ਅੱਧੇ ਮਕਾਨ ਪਏ ਆ ਜਿਹੜੇ ਬਣੇ ਉਹਨਾਂ ਢਾ ਦੀ ਪਰ ਇਹ ਵੀ ਧਿਆਨ ਰੱਖੀ ਬਾਈ ਇਹ ਅੰਦਰ ਵਾਣੀ ਟਰਾਲੀ ਅੱਬੂ ਡਰਾਈਵਰੀ ਵਾਵਾ ਨਾਜ਼ੁਕ ਚਾਹੀਦੀ ਆ
ਮਲਕ ਬੋਲ ਵੀ ਭਾਵੇਂ ਉੱਚੀ ਜਾਣ ਦੀਏ। ਹਲੋ ਲੱਗ ਗਿਆ। ਹਾਂ ਇਧਰੋਂ ਉਰੇ ਹੋ ਜਿੱਥੇ ਬੂ ਟਰਾਲੀ ਮੁੜੀ ਹੋਈ ਆ ਲੱਗ ਜਾਣੀ ਆ ਯਾਰ ਹੱਦ ਆ ਇੱਥੇ। ਜਿੱਥੇ ਟਰਾਲੀ ਮੁੜੀ ਹੈ ਨਾ ਬਾਈ ਇੱਥੇ ਲੱਗ ਜਾਣੀ ਆ। ਉਹ ਚੈੱਕ ਕਰੋ ਉਹ ਮਲਕ ਦੀ ਆਵਾਜ਼ ਨਹੀਂ ਨਿਕਲਦੀ, ਆਵਾਜ਼ ਦਿੰਦਾ ਉਹ ਆਪਦੇ ਜਣੇ। ਹਾਂ ਇੱਥੇ ਚੱਕ ਦਿਓ। ਬੜੀ ਪਰਫੈਕਟਲੀ ਟਰਾਲੀ ਲੱਗੀ ਵੈਸੇ। ਲੋ ਜੀ ਅੱਲਾ ਦੀ ਸਪੁਰਦ। ਲੱਗਦਾ ਤਾਂ ਨਹੀਂ ਨਾਲ ਇਹਦਾ ਚੱਕਣ ਨਾਲ। ਅੱਛਾ ਨਿਕਲ ਵੀ ਸੌਖਾ ਹੋਊਗਾ ਨਾ। ਇਹਦਾ ਪੂਰਾ ਬੂਹੇ ਦੇ ਵਿੱਚ ਹੀ ਆ ਗਿਆ ਟਰਾਲਾ। ਚਲੋ ਲਾਂਘਾ ਟਾਪਾ ਵੀ ਗਿਆ। ਨਹੀਂ ਸਹੀ ਆ ਇਹ ਲਾਂਘਾ ਟਾਪਾ ਵੀ ਗਿਆ। ਮੈਂ ਕਿਹਾ ਜਿਹੜਾ ਮਾੜਾ ਚੰਗਾ ਅੰਦਰ ਵੜਦੇ ਸੀ ਅੱਗੇ। ਚਲੋ ਕੋਈ ਨਹੀਂ ਸਵੇਰੇ ਵੈਸੇ ਜੁਮਾ ਵਾ ਛੁੱਟੀ ਆ ਤੇ ਫਿਰ ਅੱਲਾ ਦੀ ਸਪੁਰਦੀ ਆ ਇਹਨਾਂ ਦਾ। ਭਾਜੀ ਆ ਵੀ ਨਿਬੜ ਗਿਆ। ਇੱਕ ਟਰਾਲਾ ਹੁਣ ਹੋਰ ਆਉਂਦਾ ਪਿਆ ਵਾ ਤੇ ਆਪਾਂ ਵੀ ਪਾਈਏ ਚਾਲੇ। ਹੁਣ ਬੜਾ ਹੋ ਗਿਆ ਟਾਈਮ, ਬੜਾ ਹੋ ਗਿਆ ਯਾਰ। ਬਿਸਮਿਲ੍ਲਾ ਦੀ ਬਰਕਤ। ਲੋ ਜੀ ਪਹੁੰਚ ਆਏ ਆ ਲਾਹੌਰ ਤੇ ਇੱਧਰ ਭਾਈ ਕੰਮ ਚੱਲ ਰਿਹਾ। ਆਉਂਦੇ ਸਟੂਡੀਓ ਆਏ ਆ ਤੇ ਮਾਸ਼ਾਅੱਲਾ ਮਹਿਮੂਦ ਭਾਈ ਬੈਠੇ। ਮਹਿਮੂਦ ਭਾਈ ਕੀ ਹਾਲ ਆ? ਅੱਲਾ ਸ਼ੁਕਰ ਭਾਈ, ਤੁਸੀਂ ਸੁਣਾਓ ਠੀਕ? ਅਲਹਮਦੁਲਿਲਾ ਭਾਈ ਕੰਮ ਜੋਰਾਂ 'ਚ ਚੱਲ ਰਿਹਾ ਸਟੂਡੀਓ ਦਾ। ਮੁੰਡੇ ਤਬਾਈ ਪੱਟੀ ਖੜੇ ਅੱਜ ਕੱਲ੍ਹ ਗਾਣੇ ਤੇ ਗਾਣਾ ਬਣਾ ਰਹੇ ਆ। ਸਪੋਟੀਫਾਈ ਤੇ ਵੱਖਰਾ ਸੀਨ ਬਣਾਇਆ ਹੋਇਆ ਅੱਜ ਕੱਲ੍ਹ ਮਾਸ਼ਾਅੱਲਾ ਮੁੰਡਿਆਂ ਨੇ। ਤੇ ਮੈਂ ਕਿਹਾ ਲਾਹੌਰ ਪਹੁੰਚ ਗਏ ਆ ਤੇ ਵਲੌਗ ਐਂਡ ਕਰ ਦਈਏ ਹੁਣ, ਕਿਉਂਕਿ ਸਵੇਰੇ ਜਿਹੜਾ ਵਾ ਆਪਾਂ ਜਾਣਾ ਵਾ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਤੇ। ਤੁਹਾਨੂੰ ਕਾਨਫਰੰਸ ਵਿਖਾਉਣੀ ਆ ਤੇ ਬੜਾ ਸਵਾਦ ਆਉਣ ਵਾਲਾ ਉੱਥੇ ਇਨਸ਼ਾਅੱਲਾ। ਕੋਸ਼ਿਸ਼ ਕਰੂੰਗਾ ਕਿ 2 ਦਿਨ ਨਹੀਂ ਤੇ 1 ਦਿਨ ਤਾਂ ਤੁਹਾਨੂੰ ਲਾਜ਼ਮੀ ਵਿਖਾ ਸਕਾਂ, ਕਿਉਂਕਿ ਮੋਸਟਲੀ ਉੱਥੇ ਇੱਦਾਂ ਹੁੰਦਾ ਕਿ ਸਾਰੇ ਯਾਰ ਬੇਲੀ ਇਕੱਠੇ ਹੋਏ ਹੁੰਦੇ ਆ ਤੇ ਕਹਿੰਦੇ ਕਿ ਯਾਰ ਆਪਣਾ ਆਪਦਾ ਟਾਈਮ ਆ, ਹੁਣ ਥੋੜ੍ਹਾ ਜਿਹਾ ਇੰਜੋਏ ਕਰ ਲਈਏ, ਮਿਲ ਲਈਏ ਸਾਰਿਆਂ ਨੂੰ, ਵੀਰ ਭਰਾਵਾਂ ਨੂੰ, ਗੱਲਾਂ ਬਾਤਾਂ ਕਰ ਲਈਏ, ਬਹਿ ਜਾਈਏ। ਕਿਉਂਕਿ ਇਕੱਠ ਹੁੰਦਾ ਪੰਜਾਬੀ ਕਾਨਫਰੰਸ ਦਾ ਮਤਲਬ ਆ ਇੱਕ ਤਾਂ ਪੰਜਾਬੀ ਪ੍ਰਮੋਟ ਕਰਨੀ, ਪੰਜਾਬੀ ਸਾਰੇ ਪੰਜਾਬੀਆਂ ਦਾ ਇਕੱਠ ਉੱਥੇ ਇਸ ਵਾਸਤੇ ਹੁੰਦਾ, ਪੰਜਾਬੀ ਪ੍ਰਮੋਸ਼ਨ ਵਾਸਤੇ। ਐਂਡ ਸੈਕਿੰਡ ਕਿ ਤੁਸੀਂ ਜਿਹੜਾ ਬਹਿ ਕੇ ਸਾਰੀਆਂ ਗੱਲਾਂ ਬਾਤਾਂ ਸਾਂਝਾ ਆਪਦੀਆਂ ਪ੍ਰੀਤਾਂ ਜਿਹੜੀਆਂ ਬਣਾਓ। ਸੋ ਦੈਟਸ ਵਾਈ। ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿੰਨਾ ਜ਼ਿਆਦਾ ਕਾਨਫਰੰਸ ਦਾ ਮਾਹੌਲ ਚਾਲ ਵਿਖਾ ਸਕੀਏ ਵਿਖਾਵਾਂਗੇ ਇਨਸ਼ਾਅੱਲਾ। ਬਾਕੀ ਅੱਜ ਦੇ ਵਲੌਗ 'ਚ ਦਿਓ ਇਜਾਜ਼ਤ। ਆਪਾਂ ਹੁਣ ਮਿਲਦੇ ਹਾਂ ਸਵੇਰੇ ਨਵੇਂ ਵਲੌਗ 'ਚ, ਮਤਲਬ ਸਵੇਰੇ ਮਿਲਦੇ ਆਪਾਂ ਕਾਨਫਰੰਸ ਤੇ। ਦਿਓ ਇਜਾਜ਼ਤ। ਬਹੁਤ ਸਾਰਾ ਧਿਆਨ, ਬਹੁਤ ਸਾਰਾ ਖਿਆਲ, ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। ਰੱਬ ਰੱਖਾ।